ਇੱਥੇ ਨਾਰੰਗ ਆਣ ਕੇ ਕਤਲਾਮ ਹੋਈ ਹੈ ਜਿਹੜੀ ਗੱਡੀ ਹੋਈ। ਨਾਰੰਗ ਕਿੱਥੇ ਹੋਈ ਸੀ? ਨਾਰੰਗ ਦੇ ਸਟੇਸ਼ਨ ਦੇ ਉੱਤੇ। ਉਦੋਂ ਤੁਸੀਂ ਆ ਗਏ ਸੀ ਇੱਥੇ? ਹਾਂ ਇੱਥੇ ਆ ਗਿਆ। ਆਣ ਕੇ ਫਿਰ ਇਹਨਾਂ ਲੋਕਾਂ ਨੇ ਫਿਰ ਬੰਦੇ ਮਾਰੇ ਨੇ ਸਿੱਖਾਂ ਦੇ? ਹਿੰਦੂਆਂ ਦੇ। ਹਿੰਦੂ ਸਨ ਸਾਰੇ। ਅੱਛਾ, ਨਾਰੰਗ 'ਚ? ਨਾਰੰਗ ਜਾਣ ਕੇ। ਇਹ ਪਿੰਡ ਸਿੱਖਾਂ ਦਾ ਸੀ? ਹਾਂ ਸਿੱਖਾਂ ਦਾ। ਕੀ ਨਾਂ ਦੱਸਦੇ ਨੇ ਇੱਥੋਂ ਦੇ ਜਿਹੜੇ ਸੋਹਣ ਬਸਿੰਦੇ ਸਿੰਘ ਸਨ? ਸ਼ਿੰਗਾਰਾ, ਅੱਛਾ। ਪਿੱਤਾ ਹੈਂ, ਇਹੋ ਜਿਹੇ ਨਾਂ ਨੇ ਉਹਨਾਂ ਦੇ। ਅੱਛਾ, ਜਿਹੜੇ ਇੱਥੇ ਰਹਿੰਦੇ ਸੀ? ਜਿਹੜੇ ਇੱਥੇ ਰਹਿੰਦੇ ਆ। ਕਿਹੜੇ ਵੇਲੇ ਉੱਠੇ? ਸ਼ਾਮ ਨੂੰ। ਸ਼ਾਮ ਨੂੰ ਉੱਠੇ? ਸ਼ਾਮ ਨੂੰ। ਸਿਰਫ ਗਲ ਦੇ ਕੱਪੜੇ, ਹੋਰ ਕੋਈ ਚੀਜ਼ ਖਦਾਲ ਨਹੀਂ ਸੀ। ਡੰਗਰ ਸ਼ੰਗਰ ਕੋਈ ਚੀਜ਼ ਨਹੀਂ ਖੋਲੀ। ਜਦੋਂ ਮੈਂ ਕਦੀ ਯਾਦ ਆਉਂਦਾ ਨਾ ਰੋਣ ਆਉਂਦਾ। ਸਹੀ ਗੱਲ। ਸਿਰਫ ਗਲ ਦੇ ਕੱਪੜੇ, ਹੋਰ ਕੋਈ ਚੀਜ਼ ਨਹੀਂ। ਪਿੰਡ ਜਾ ਕੇ ਐਲਾਨ ਹੋ ਗਿਆ ਜੀ ਵੀ ਅੰਮ੍ਰਿਤਸਰ ਤੇ ਗੁਰਦਾਸਪੁਰ ਪਾਕਿਸਤਾਨ 'ਚ। ਅੱਛਾ। ਲੋਕਾਂ ਨੇ ਲੱਡੀਆਂ ਪਾਈਆਂ। ਤੁਹਾਡਾ ਪਿੰਡ ਵੀ ਵਿੱਚ ਹੀ ਆ ਗਿਆ ਸੀ? ਵਿੱਚੇ ਹੀ ਉੱਥੇ ਹੀ ਪਿੰਡ ਸਾਰੇ ਆਖ ਲਗੇ ਠੀਕ ਆ ਜੀ। 2 ਘੰਟੇ ਪਿੱਛੋਂ ਅੰਮ੍ਰਿਤਸਰ ਤੇ ਗੁਰਦਾਸਪੁਰ ਇੰਡੀਆ 'ਚ। ਇਹ ਜਿਹੜਾ ਟੋਣਾ ਨਾ ਸੁਰਗੋਦੇ ਵਾਲਾ ਕੇਰ ਖਵਾਦ, ਆ ਟੋਣਾ, ਇਹ ਕਾਂਗਰਸ ਦਾ ਪਿੱਠੂ ਸੀ। ਅੱਛਾ। ਹਾਂ, ਇਹਨਾਂ ਮੈਨੂੰ ਹੀ ਪਤਾ। ਐਡੇ ਬੱਚੇ ਵੀ ਨਹੀਂ ਨਾ ਮੈਂ। ਅੱਛਾ। ਇਹ ਕਾਂਗਰਸ ਦਾ ਪਿੱਠੂ। ਇਹਨੇ ਅੰਗਰੇਜ਼ਾਂ ਨੂੰ ਰਿਸ਼ਵਤ ਦੇ ਕੇ ਤੇ 2 ਜ਼ਿਲ੍ਹੇ ਲੈ ਲਿਆ। अस्सलाम वालेकुम बाबा जी। ਵਾਹਿਗੁਰੂ। ਕੀ ਹਾਲ ਚਾਲ ਹੈ? ਬਸ ਠੀਕ ਠਾਕ, ਸ਼ੁਕਰ ਅੱਲਾ ਦਾ, ਕਰਮ ਅੱਲਾ ਤਾਲਾ ਦਾ। ਅੱਜ ਬਜ਼ੁਰਗੋ ਤੁਹਾਡੇ ਕੋਲ ਆਏ ਆ ਪੁਰਾਣੀਆਂ ਗੱਲਾਂ ਬਾਤਾਂ ਪੁੱਛਣ। ਅੱਛਾ ਜੀ, ਬੜੀ ਬੜੀ ਮਿਹਰਬਾਨੀ। ਤੁਹਾਡੀ ਬਹੁਤ ਮਿਹਰਬਾਨੀ ਜੀ, ਤੁਸੀਂ ਸਾਨੂੰ ਟਾਈਮ ਦਿੱਤਾ। ਸ਼ੁਕਰ ਅੱਲਾ ਦਾ। ਬਜ਼ੁਰਗੋ ਸਭ ਨਾਲੋਂ ਪਹਿਲੇ ਆਪਣਾ ਨਾਮ ਦੱਸਣਾ। ਅਲੀ ਅਹਿਮਦ ਮੇਰਾ ਨਾਮ ਹੈ। ਅਲੀ ਅਹਿਮਦ? ਹਾਂ। ਸਹੀ ਹੋ ਗਿਆ। ਤੇ ਤੁਹਾਡੇ ਵਾਲਦ ਸਾਹਿਬ ਦਾ ਕੀ ਨਾਮ ਹੈ? ਰਹਿਮਤ ਖਾਨ। ਰਹਿਮਤ ਖਾਨ। ਤੇ ਦਾਦਾ ਜੀ ਦਾ? ਮੀਰਾ ਬਖਸ਼। ਮੀਰਾ ਬਖਸ਼। ਕਿਹੜੀ ਬਰਾਦਰੀ ਆਪਣੀ? ਰਾਜਪੂਤ ਹੈ। ਰਾਜਪੂਤ। ਕਿਹੜੀ ਗੋਤ ਹੈ? ਖੋਖਰ। 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 ਸਹੀ ਹੋ ਗਿਆ। ਬਜ਼ੁਰਗੋ ਇਹ ਦੱਸੋ, ਇੰਡੀਆ ਦੇ ਵਿੱਚ ਆਪਣਾ ਪਿੱਛੇ ਕਿਹੜਾ ਪਿੰਡ ਸੀ? ਪਿਛਲਾ ਸਾਡਾ ਰਵਾਲ ਸੀ, ਹਰਦੋਰਵਾਲ। 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 ਇਹਦੇ ਨਾਲ ਕਿਹੜੇ ਕਿਹੜੇ ਪਿੰਡ ਲੱਗਦੇ ਸੀ? ਬਾਕੋਵਾਲ। ਹਾਂਜੀ। ਟਪੱਲੇ, ਸਭਰਾਂ, ਹਾਂਜੀ। ਘਾੜਕੀਆਂ, ਹਾਂਜੀ। ਇਹ ਲੱਗਦੇ ਆ। ਅੱਛਾ। ਇਹਦਾ ਜ਼ਿਲ੍ਹਾ ਕਿਹੜਾ ਸੀ? ਜ਼ਿਲ੍ਹਾ ਗੁਰਦਾਸਪੁਰ ਤੇ ਤਹਿਸੀਲ? ਬਟਾਲਾ। ਬਟਾਲਾ। ਸਹੀ ਹੋ ਗਿਆ। ਕਿੰਨੀ ਉਮਰ ਸੀ ਜਦੋਂ ਉਜਾੜਿਆਂ ਵੇਲੇ? ਮੈਂ ਉਦੋਂ 19 ਸਾਲਾਂ ਦਾ, ਜਦੋਂ ਪਾਕਿਸਤਾਨ ਹਿੰਦੁਸਤਾਨ ਬਣਿਆ। ਅੱਛਾ, ਜਵਾਨ ਸੀ ਫਿਰ ਤੇ। ਮੈਂ ਬਾਬਾ ਕਾਇਦ ਆਜ਼ਮ ਜਿਨਾਹ ਫਾਤਮਾ ਅੰਮ੍ਰਿਤਸਰ ਤਕਰੀਰ ਕਰ ਲਗੇ ਹਨ। ਅੱਛਾ। ਉਦੋਂ ਸਿਰਫ ਕੁਰਤੇ ਗਲ ਸਨ, ਹੋਰ ਕੋਈ ਚੀਜ਼ ਨਹੀਂ। ਤੁਹਾਡੇ? ਹਾਂ। ਤੁਸੀਂ ਦੇਖੇ? ਹਾਂ ਹੀ ਆ ਵੇਖਿਆ ਜਿੱਥੇ ਤਕਰੀਰ ਕੀ। ਸਾਨੂੰ ਉਦੋਂ ਪਤਾ ਨਹੀਂ ਕੀ ਤਕਰੀਰ ਆਂਦੇ। ਅੱਛਾ, ਬੱਚੇ ਸੀ? ਬੱਚੇ ਹਨ। ਅੱਛਾ ਬਜ਼ੁਰਗੋ ਇਹ ਦੱਸੋ, ਪਿੰਡ ਕਿੱਡਾ ਕੁ ਸੀ ਆਪਣਾ? ਸਾਡਾ ਪਿੰਡ ਸੀ ਜੀ ਜਨਾਬ ਛੋਟੇ ਰਵਾਲ ਹਾਂਜੀ ਤੇ ਵੱਡੇ ਰਵਾਲ। 5 ਲੰਬਰਦਾਰ ਸਨ। 5 ਲੰਬਰਦਾਰ ਸਨ? ਇਕੱਠੇ ਹੀ ਸਨ ਪਿੰਡ? ਦੋਨੇ ਜੁੜੇ ਸਨ? ਵਿੱਚ ਲੈਣ ਗੱਡੀ ਦੀ। ਅੱਛਾ, ਗੱਡੀ ਦੀ ਲੈਣ? ਗੱਡੀ ਦੀ ਲੈਣ। ਤੁਸੀਂ ਵੱਡੇ ਦੇ ਸੀ ਕਿ ਛੋਟੇ ਦੇ? ਵੱਡੇ ਰਵਾਲਾਂ ਦੇ। ਅੱਛਾ, ਵੱਡੇ ਰਵਾਲਾਂ ਦੇ। ਹਾਂ। ਕੋਈ ਨਾਮ ਪਤਾ ਹੈ ਲੰਬਰਦਾਰ ਕਿਹੜਾ ਕਿਹੜਾ ਸੀ ਤੁਹਾਡੇ ਪਿੰਡ ਦਾ? ਇੱਕ ਮਹਮਦਲੀ ਹਾਂਜੀ। ਤੇ ਦੂਜਾ ਵੀ ਮਹਮਦਲੀ। ਅੱਛਾ, ਦੂਜਾ ਵੀ ਮਹਮਦਲੀ। ਹਾਂ। ਤੇ ਇਹ ਰਾਜਪੂਤ ਬਰਾਦਰੀ ਸੀ ਇਹਨਾਂ ਦੀ? ਰਾਜਪੂਤ ਸਾਰੇ, ਸਭ ਉਹ ਹਿੰਦੂ ਇੱਕੋ ਘਰ ਸੀ। ਹਿੰਦੂ ਵੀ ਰਹਿੰਦੇ ਸੀ? ਹਿੰਦੂ ਇੱਕੋ ਘਰ ਸੀ। ਬਾਹਮਣ। ਕੀ ਨਾਂ ਸੀ ਉਹਨਾਂ ਦਾ? ਪੂਰਨ ਬਾਹਮਣ, ਮਹਿਤਾ, ਲੰਦਲਾਲ, ਗਵਾਲ ਚੱਦਰ, ਉਹ 4 ਭਰਾ। ਅੱਛਾ, 4 ਭਰਾ ਸਨ। ਹਾਂ। ਬਾਕੀ ਸਾਰਾ ਪਿੰਡ ਰਾਜਪੂਤਾਂ ਦਾ? ਸਭ ਰਾਜਪੂਤਾਂ ਦੇ। ਤੇ ਚਮਾਰ ਦੀਆਂ ਚੂੜੇ ਰਹਿੰਦੇ ਸੀ? ਚੂੜੇ ਆਏ ਸਨ। ਪੂਰੀ ਠੱਠੀ ਸੀ। ਉਹਨਾਂ ਦਾ ਕੀ ਨਾਂ ਸੀ ਵਿੱਚੋਂ ਕੋਈ? ਨਾਂ ਨਹੀਂ ਪਤਾ ਕਿਸੇ ਦਾ ਨਹੀਂ। ਅੱਛਾ, ਉਹਨਾਂ ਦੇ ਵਿੱਚੋਂ ਕਿਸੇ ਦਾ ਨਾਂ ਢੂੰਡਾ ਸੀ, ਇਸ ਤਰ੍ਹਾਂ ਕਰਕੇ ਨਾ ਮੈਨੂੰ ਯਾਦ ਹੈ। ਕੋਈ ਹੈਗੇ ਯਾਦ ਤੇ ਦੱਸ ਦਿਓ। ਢੂੰਡਾ ਇੱਕ ਦਾ ਨਾਂ ਸੀ। ਅੱਛਾ। ਉਹ ਸਾਡੇ ਨਾਲ ਹੀ ਆ ਗਿਆ ਇੱਥੇ। ਇੱਥੇ ਆ ਗਿਆ ਸੀ? ਇੱਧਰ ਆ ਕੇ ਨਾਰੋਵਾਲ ਵਾਲੀ ਕੁੜੀ ਵਿਆਹੀ ਸੀ। ਅੱਛਾ ਅੱਛਾ। ਉਹ ਸਾਡੇ ਨਾਲ ਹੀ ਆ ਗਿਆ। ਸਹੀ ਹੋ ਗਿਆ। ਹਾਂ। ਅੱਛਾ ਬਜ਼ੁਰਗੋ, ਪਿੰਡ ਜਿਹੜਾ ਸੀ ਕੱਚਾ ਸੀ ਜ਼ਿਆਦਾ ਕਿ ਪੱਕਾ ਸੀ? ਕੱਚਾ ਕੁੱਲ ਹੁਣ ਤੇ ਲੋਕੀ ਆਦੇ ਨਹੀਂ ਸਾਡੀ ਕੋਠੀਆਂ ਨੇ। ਅੱਛਾ। ਸਵਾਹ ਪੂਰਨ ਬਾਹਮਣ ਤੋਂ ਕਿਸੇ ਦੀ ਪੱਕੀ ਇੱਟ ਨਹੀਂ। ਅੱਛਾ, ਉਹਦੀ ਬਾਹਮਣ ਦੀ ਪੱਕੀ ਸੀ ਮਕਾਨ? ਪੱਕੀ 3 ਮੰਜ਼ਲਾ ਕੋਠੀ ਹੈ। ਅੱਛਾ। ਜ਼ਮੀਨ ਭਾਂਡੇ ਵਾਲਾ ਸੀ ਉਹ? ਜ਼ਮੀਨ ਭਾਂਡੇ ਵਾਲਾ ਸੀ। ਸਹੀ ਹੋ ਗਿਆ। ਤੇ ਉਸ ਤੋਂ ਬਾਅਦ ਫਿਰ ਜਨਾਬ ਜਿਸਲੇ
ਲੜਾਈ ਸ਼ੁਰੂ ਹੋ ਗਈ, ਪਹਿਲਾਂ ਅੰਮ੍ਰਿਤਸਰ ਲੜਾਈ ਹੋਈ ਹੈ। ਨਹੀਂ ਉਹ ਵੀ ਅਸੀਂ ਤੁਹਾਨੂੰ ਪੁੱਛਦੇ ਹਾਂ ਲੜਾਈ ਦੇ ਬਾਰੇ ਵੀ। ਹਾਂ ਤੁਸੀਂ ਇਹ ਥੋੜਾ ਪਿੰਡ ਦੇ ਬਾਰੇ ਪੁੱਛ ਲਈਏ ਨਾ। ਹਾਂ ਪਿੰਡ ਦੇ ਵਿੱਚ ਖੂਹ ਹੈ ਸਨ? ਖੂਹ ਹੈ ਸਨ ਬੇਬਾ, ਆਲੇ ਦੁਆਲੇ ਪਿੰਡ ਦੇ ਜ਼ਮੀਨਾਂ ਦੇ ਉੱਤੇ? ਪਿੰਡ ਦੇ ਮੁੱਢ ਵੀ ਹੈ ਸਨ ਖੂਹ, ਨਾਲ ਹਟਵੇਂ ਸਨ, ਅੱਛਾ ਲੈਣੋਂ ਪਾਰ ਵੀ ਹੈ ਸਨ, ਪਰਾਂ ਮਾਕੋ ਵਾਲ ਲਾਗੇ ਵੀ ਉੱਥੇ ਵੀ ਹੈ ਸਨ। ਅੱਛਾ ਸਾਰੇ ਥਾਈਂ ਖੂਹ ਆ। ਉਹ ਸਾਡੇ ਨਹਿਰ ਕੋਈ ਨਹੀਂ, ਅੱਛਾ ਨਹਿਰ ਕੋਈ ਨਹੀਂ ਸੀ। ਨਹਿਰ ਕੋਈ ਨਹੀਂ। ਜ਼ਮੀਨ ਤਗੜੀ ਸੀ ਤੁਹਾਡੇ ਵਾਲੀ? ਨਹੀਂ ਸਾਡੇ ਜ਼ਮੀਨ ਬੜੀ ਸੀ। ਅੱਛੀ ਸੀ। ਹਾਂ ਸਕੂਲ ਹੈ ਸੀ ਪਿੰਡ ਦੇ ਵਿੱਚ? ਸਕੂਲ ਜੀ ਹੈ ਸੀ ਕਿਹੜੀ ਸਾਈਡ ਤੇ? ਲੈਂਦੇ ਬੰਨੇ, ਅੱਛਾ ਲੈਂਦੇ ਪਿੰਡੋਂ ਬਣੇ। ਲੈਂਦੇ। ਤੁਸੀਂ ਪੜਨ ਜਾਂਦੇ ਰਹੇ ਹੋ? ਉਹ ਯਾਰ ਸਾਨੂੰ ਉਦੋਂ ਪਤਾ ਹੀ ਨਹੀਂ ਪੜਦਾ। ਅੱਛਾ ਬੱਸਾਂ ਫੜ ਲੈਣਾ ਹੂੰ ਤੇ ਤੁਰ ਪੈਣਾ। ਅੱਛਾ ਉਹ ਬੱਸਾਂ ਉਸੇ ਤਰ੍ਹਾਂ ਰੱਖ ਆਉਣਾ ਕਿਤੇ, ਆਪ ਖੇਡਣ ਤੁਰ ਜਾਣਾ, ਅੱਛਾ ਖੇਡ ਖੂਡ ਕੇ ਆ ਜਾਣਾ, ਹਾਂ ਆ ਕੇ ਬੱਸਾਂ ਝਾੜਨਾ ਤੇ ਘਰ ਨੂੰ ਤੁਰ ਜਾਣਾ। ਮਾਂ ਨੇ ਆਖਣਾ ਪੜ੍ਹਾ? ਮੈਂ ਪੜ੍ਹਾ। ਕੀ ਪੜ੍ਹਿਆ? ਅਲਫ ਤੇ ਬੇ। ਅੱਛਾ ਹਾਂ ਬਸ ਉਦੋਂ ਉਰਦੂ ਹੁੰਦੇ ਆ ਨਾ ਕਹਦੇ। ਅੱਛਾ ਹਾਂ ਬਜ਼ੁਰਗੋ ਇਹ ਦੱਸੋ ਕਿਹੜੀਆਂ ਖੇਡਾਂ ਹੁੰਦੀਆਂ ਸੀ ਜਦੋਂ ਤੁਸੀਂ ਖੇਲਣ ਜਾਂਦੇ ਸੀ? ਉਦੋਂ ਖੇਡੋ ਖੇਡਦੇ ਹਨ। ਅੱਛਾ ਖਿੱਦੋ। ਹਾਂ ਖੇਡੋ ਟੋਲੀ। ਅੱਛਾ ਹਾਂ ਖਾਕੀਆਂ ਬਣਾਈਆਂ ਹੁੰਦੀਆਂ ਹਨ, ਕਿੱਕਰਾਂ ਦੀਆਂ, ਟਾਲੀਆਂ ਦੀਆਂ, ਅੱਛਾ ਉਹ ਖੇਡਣਾ ਕਰਨਾ। ਸਹੀ ਹੋ ਗਿਆ। ਸਾਡੇ ਸਕੂਲ ਬੜਾ ਵੱਡਾ ਸੀ। ਨਾਲ ਦੇ ਪਿੰਡਾਂ 'ਚ ਵੀ ਲੋਕ ਪੜਨ ਆਉਂਦੇ ਹੋਣੇ? ਹਾਂ ਸਾਡੇ ਪਿੰਡ ਬੇਬਾ ਪੜ੍ਹਨ ਆਉਂਦੇ ਹਨ, ਨਿੱਕੇ ਨਿੱਕੇ ਪਿੰਡ ਜਿਹੜੇ ਹਨ ਹੂੰ ਸਾਡੇ ਪਿੰਡ ਹੀ ਪੜ੍ਹਦੇ ਹਨ। ਸਹੀ ਹੋ ਗਿਆ। ਹਾਂ ਤੇ ਇਹ ਦੱਸੋ ਹੁਣ ਮਸਜਿਦਾਂ ਕਿੰਨੀਆਂ ਸੀ ਪਿੰਡ ਦੇ ਵਿੱਚ? ਮਸਜਿਦਾਂ ਵੇਰ ਮੇਰੀ ਗੱਲ ਸੁਣੋ ਨਾ, ਮਸਜਿਦਾਂ ਦਾ ਕੋਈ ਪਤਾ ਨਹੀਂ ਲੱਗਦਾ ਕਿੰਨੀਆਂ ਗਈਆਂ ਨੇ। ਨਹੀਂ ਹੈਗੀਆਂ ਹੈ ਸੀ? ਹੈ ਬੇਬਾ। ਦੋ ਚਾਰ ਹੋਣੀਆਂ ਨੇ? ਨਾ ਜੀ 2-4 ਕਿਉਂ, ਹੂੰ ਮੇਰੇ ਖਿਆਲ 30 ਦੇ ਉੱਤੇ ਟੱਪ ਗਈਆਂ ਹਨ। ਇੰਨੀਆਂ ਮਸਜਿਦਾਂ ਸੀ? ਇੰਨੀਆਂ ਮਸਜਿਦ ਭਈ 5 ਤੇ ਲੰਬਰਦਾਰ ਸਨ। ਅੱਛਾ 10-10 ਮੀਲ 11-11 ਮੀਲ ਤੱਕ ਸਾਡੇ ਪਿੰਡ ਦੀ ਰਵਾਲਾਂ ਦੀ ਜ਼ਮੀਨ ਹੈ ਸੀ। ਅੱਛਾ ਵੱਡੇ ਹੀ ਪਿੰਡ ਸਨ ਉਹ? ਬੜਾ ਵੱਡਾ ਪਿੰਡ। ਤੇ ਜਿਹੜਾ ਛੋਟਾ ਰਵਾਲਾ ਸੀ ਉਹ ਛੋਟਾ ਹੈ, ਇਹਦੇ ਵਿੱਚ ਕਿਹੜੀ ਬਰਾਦਰੀ ਸੀ ਜ਼ਿਆਦਾ? ਉਹ ਵੀ ਰਾਜਪੂਤ ਸਨ। ਅੱਛਾ ਉਹ ਵੀ ਰਾਜਪੂਤ ਉਹ ਸਨ। ਵੀ ਰਾਜਪੂਤ ਨੇ। ਸਹੀ ਹੋ ਗਿਆ। ਹਾਂ ਤੇ ਇਹ ਦੱਸੋ ਕਿ ਜਦੋਂ ਤੁਸੀਂ ਪੜ੍ਹਦੇ ਹੁੰਦੇ ਸੀ ਹਾਂ ਉਸ ਵੇਲੇ ਉੱਥੇ ਸਿੱਖ ਟੀਚਰ ਸਨ ਕਿ ਮੁਸਲਮਾਨ ਹੀ ਸਨ? ਨਹੀਂ ਮੁਸਲਮਾਨ, ਸਾਰੇ ਸਾਰੇ ਮੁਸਲਮਾਨ, ਸਭ ਮੁਸਲਮਾਨ। ਮੇਲਾ ਵੀ ਲੱਗਦਾ ਸੀ ਪਿੰਡ ਦੇ ਵਿੱਚ? ਪਿੰਡ ਦਰਬਾਰ ਸੀ ਪੀਰ ਹਸਨ ਸ਼ਾਹ ਦਾ, ਨਾਰੋਵਾਲ ਬੈਠੇ ਨੇ। ਅੱਛਾ ਪੀਰ ਹਸਨ ਸ਼ਾਹ ਦਾ? ਹਾਂ ਨਾਰੋਵਾਲ ਬੈਠੇ ਨੇ, ਸ਼ਾਹ ਸਵਾਰ ਸੀ ਉਹਨਾਂ ਦਾ ਵਾਲਦ। ਅੱਛਾ ਉਹਨਾਂ ਦਾ ਦਰਬਾਰ ਸੀ? ਉਹਨਾਂ ਦਾ ਦਰਬਾਰ ਸੀ, ਉਹ ਨਾਰੋਵਾਲ ਨੇ। ਸਹੀ ਹੋ ਗਿਆ। ਹਾਂ ਤੇ ਤੁਸੀਂ ਮੇਲਾ ਵੇਖਦੇ ਰਹੇ ਹੋ? ਹਾਂ ਵੇਖਦੇ ਰਹੇ ਹਾਂ। ਕੀ ਕੁਛ ਹੁੰਦਾ ਸੀ ਮੇਲੇ 'ਚ? ਉਹ ਬਸ ਇਹ ਖੋ ਖਡਾਉਣੇ ਛਡਾਉਣੇ ਹੁੰਦੇ ਹਨ। ਭੰਗੂੜੇ ਛੂੜੇ ਕੋਈ ਨਹੀਂ ਹਨ। ਹਾਂ ਨਕਲੀਏ ਹੁੰਦੇ ਸੀ? ਨਕਲੀ ਵੀ ਆਉਂਦੇ ਹਨ, ਕੁਆਲੀ ਵੀ ਆਉਂਦੇ ਹਨ। ਅੱਛਾ ਹਾਂ ਤੇ ਤੁਸੀਂ ਜਾਂਦੇ ਰਹੇ ਹੋ ਮੇਲੇ 'ਚ? ਕਬੱਡੀ ਸ਼ਬੱਡੀ? ਕਬੱਡੀ ਹੁੰਦੀ ਬੇਬਾ। ਤੁਹਾਡੇ ਪਿੰਡ ਦਾ ਵੀ ਕੋਈ ਮਸ਼ਹੂਰ ਪਹਿਲਵਾਨ ਹੈ ਸੀ? ਨਹੀਂ ਮੇਰੇ ਕੋਲ ਕੋਈ ਨਹੀਂ। ਅੱਛਾ ਕੋਈ ਨਹੀਂ ਸੀ ਯਾਰ। ਕੋਈ ਨਹੀਂ। ਕਿੰਨੀ ਜ਼ਮੀਨ ਸੀ ਆਪਣੀ ਪਿੱਛੇ? ਜ਼ਮੀਨ ਤੇ ਜੇ ਸਾਡੀ ਬਥੇਰੀ ਆ, ਸਾਡੀ ਆਈ ਕੋਈ ਨਹੀਂ। ਆਈ ਕਿਉਂ ਨਹੀਂ? ਬਸ ਨਹੀਂ ਉਦੋਂ ਤੁਹਾਡੇ ਆਪਣਾ ਖੂਹ ਕਿਹੜੀ ਸਾਈਡ ਤੇ ਸੀ? ਲੈਂਦੇ ਬੰਨੇ ਵੀ ਆਏ ਸਨ, ਚੜ੍ਹਦੇ ਬੰਨੇ ਵੀ ਆਏ ਸਨ, ਮਾਕੋਵਾਲ ਵੀ ਹੈ ਸੀ ਖੂਹ। ਅੱਛਾ ਸਾਰੇ ਥਾਈਂ ਖੂਹ। ਬਜ਼ੁਰਗੋ ਕੀ ਨਾਮ ਵਾਈਦਾ ਸੀ ਖੂਹਾਂ ਦਾ? ਕੋਈ ਪਿੱਪਲ ਵਾਲਾ, ਕੋਈ ਬਾਗ ਵਾਲਾ, ਕੋਈ ਅੰਦਰਲਾ, ਹਾਂ ਕੋਈ ਕਰਬਾਠੀਆਂ ਵਾਲਾ, ਕੋਈ ਨਾਂ ਵੱਖੋ ਵੱਖ ਰੱਖੇ ਹਨ। ਅੱਛਾ ਉੱਥੇ ਡੰਗਰ ਖੁੱਲ੍ਹ ਜਾਂਦਾ ਸੀ ਨਾ, ਹੂੰ ਬੰਦਾ ਲੱਭ ਨਹੀਂ ਸਕਦਾ। ਉਹ ਕਿਉਂ? ਪਿੰਡ ਜੀ ਤਗੜਾ ਸੀ। ਅੱਛਾ ਏਡਾ ਤਗੜਾ ਪਿੰਡ ਸੀ? ਹਾਂ ਸਾਡੇ ਚਾਚਾ ਸਾਡਾ ਲੱਗਦਾ ਸੀ, ਹੂੰ ਉਹਦਾ ਢਾਗਾ ਖੁੱਲ੍ਹ ਗਿਆ। ਅੱਛਾ 7 ਸਾਲ ਪਿੰਡੋਂ ਚੜ੍ਹਦੇ ਬੰਨੇ ਵਗਦਾ ਰਿਹਾ ਤੇ ਜਾਂਦੇ ਵੀ ਹਨ। ਅੱਛਾ ਸਿਆਣਿਆਂ ਹੀ ਗਿਆ। ਫਿਰ ਉਹਨਾਂ ਦੇ ਵਾਲਦ ਗਿਆ ਮੇਲਾ ਵੇਖਣ। ਅੱਛਾ ਪੀਰ ਹਸਨ ਸ਼ਾਹ ਦਾ ਦਰਬਾਰ ਦੇ ਲਾਗੇ ਉਹਨਾਂ ਦਾ ਹਵੇਲੀ ਸੀ, ਅੱਛਾ। ਕੱਚੀ ਹਵੇਲੀ ਸੀ। ਉਹਦੇ ਕੋਲ ਗਿਆ, ਹੂੰ ਉਹਨੇ ਆਖਿਆ ਬੱਚਾ ਤੇ ਸਾਡਾ, ਹੂੰ ਇਹ ਕਿੱਥੋਂ ਲੈਣ ਦਾ? ਉਹਨੇ ਆਖਿਆ ਜੀ ਮੈਨੂੰ ਤੇ ਮੈਂ ਲਿਆ ਜੀ 6 ਰੁਪਈਆਂ ਦਾ। ਅੱਛਾ 6 ਰੁਪਈਆਂ ਦਾ ਲਿਆ ਮੈਂ। ਹੈਂ ਤੇ ਜੇ ਚੋਰੀ ਦਾ ਤਾਂ ਤੁਸੀਂ ਲੈ ਜਾਓ ਭਾਈ, ਹਾਂ ਤੁਹਾਡਾ ਤਾਂ ਤੁਸੀਂ ਲੈ ਜਾਓ। ਅੱਛਾ ਉਹਨੇ ਆਖਿਆ ਇਸ ਤਰ੍ਹਾਂ ਨਹੀਂ ਜਾਣਾ, ਤੂੰ ਨਾਂ ਦੱਸ ਕਿੰਨੇ ਲਿਆ ਸੀ। ਹੂੰ ਫਿਰ ਦੱਸਿਆ, ਉਹਨੇ ਆਖਿਆ ਜੀ ਮੈਨੂੰ ਫਲਾਣਾ ਦੇ ਗਿਆ, ਅੱਛਾ ਫਲਾਣਾ ਦੇ ਗਿਆ। ਹੈਂ ਅਖੀਰ ਫਿਰ ਪਤਾ ਲੱਗ ਗਿਆ ਸਾਡੀ ਠੱਠੀ 'ਚ ਅੱਛਾ ਭਾਈ ਦਾ ਨਾਂ। ਹੂੰ ਉਹਦੇ ਕੋਲ ਗਿਆ, ਮੇਰਾ ਬਾਪ ਆਖਣ ਲੱਗਾ ਵੀ ਤੂੰ ਇਸ ਤਰ੍ਹਾਂ ਕਰ, ਤੂੰ ਬੱਚਾ ਲੈ ਗਿਆ ਹਾਂ ਤੇ ਤੂੰ ਜੇ ਤੈਨੂੰ ਪੈਸੇ ਦੀ ਜ਼ਰੂਰਤ ਹੈ ਤੂੰ ਪੈਸੇ ਲੈ ਲੈਣ ਦਾ, ਅੱਛਾ ਦਾਣੇ ਲੈਣੇ ਤੇ ਦਾਣੇ ਲੈ ਲੈਂਦਾ, ਘਿਓ ਲੈਣਾ ਘਿਓ ਲੈ ਲਾ। ਹੂੰ ਉਹਨੇ ਆਖਿਆ ਨਹੀਂ ਮੇਰੇ ਕੋਲ ਚਾਚਾ ਗਲਤੀ ਹੋ ਗਈ ਹੈ। ਅੱਛਾ ਉਹਨੇ ਆਖਿਆ ਜਾ ਤੈਨੂੰ ਨਹੀਂ ਸੀ, ਜਾ ਬੱਚਾ ਵੀ ਤੇਰਾ ਹੀ ਆ, ਹੁਣ ਹੂੰ 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 ਖੋਲ ਕੇ ਲੈ ਹੁਣ ਤੂੰ ਹੀ ਰੱਖ।
ਅੱਛਾ ਆਹ ਨਹੀਂ ਜਾਣਾ। ਸਹੀ ਹੋ ਗਿਆ। ਹਾਂ ਅੱਛਾ ਬਜ਼ੁਰਗ, ਹੁਣ ਇਹ ਦੱਸੋ ਜਦੋਂ ਉਜਾੜੇ ਪਏ ਆਹ 47 ਦੀ ਵੰਡ ਹੋ ਗਈ, ਆਹ ਕਿੱਦਾਂ ਪਤਾ ਲੱਗਿਆ ਤੁਹਾਡੇ ਪਿੰਡ ਵਾਲਿਆਂ ਨੂੰ ਜਾਂ ਤੁਹਾਡੇ ਪਿੰਡ ਉੱਤੇ ਹਮਲੇ ਹੋਏ? ਸਾਡੇ ਪਿੰਡ ਤੇ ਹਮਲਾ ਹੋਇਆ ਹੀ ਨਹੀਂ ਕੋਈ, ਨਾ ਕੋਈ ਨਹੀਂ। ਇੰਨਾ ਕੁ ਮੁਸਲਮਾਨ ਇਕੱਠਾ ਹੋ ਗਿਆ ਸੀ ਕਿ ਜਿੰਨਾ ਕੋਈ ਝੂਠ ਮਾਸੜੀ ਹੈ। ਤੁਹਾਡੇ ਪਿੰਡ ਦੇ ਵਿੱਚ ਇੱਕ ਇੱਕ ਘਰ ਵਿੱਚ 20 ਘਰ ਆਏ ਹਨ, ਆਲੇ ਦੁਆਲੇ ਦੇ ਪਿੰਡਾਂ ਦੇ? ਪਿੰਡਾਂ ਦੇ ਜਿੰਨੇ ਹੈਗੇ ਹਨ। ਹੂੰ ਠੀਕ ਹੈ ਕਿ ਨਹੀਂ? ਹੂੰ ਉਦੋਂ ਲੋਕੀ ਇਹ ਜ਼ਿਆਦਾ ਨਹੀਂ, ਆ ਪੇਟੀਆਂ ਲਾ ਲਾ ਤੇ ਆ ਪਲੰਗ ਲਾ ਲਾ ਤੇ ਆ ਕੋਈ ਚੀਜ਼ ਲੈਣਾ, ਆਹ ਲੈ ਲਾ ਆਹ ਲੈ ਲਾ। ਉਦੋਂ ਇਹਨਾਂ ਗੱਲਾਂ ਦਾ ਕੋਈ ਨਹੀਂ ਪਤਾ ਹੁੰਦਾ। ਅੱਛਾ, ਉਹਨਾਂ ਵਕਤਾਂ ਦੇ ਵਿੱਚ ਕੋਈ ਨਹੀਂ ਪਤਾ ਹੁੰਦਾ ਨਹੀਂ ਸੀ ਪਤਾ ਹੁੰਦਾ। ਹਾਂ ਕਿ ਕੀ ਕਰਨਾ ਤੇ ਕੀ ਨਹੀਂ ਕਰਨਾ। ਉਹਨਾਂ ਵਕਤਾਂ 'ਚ ਕੋਈ ਨਹੀਂ ਕਿਸੇ ਨੂੰ ਪਤਾ ਹੁੰਦਾ। ਅੱਛਾ, ਉਦੋਂ ਫਿਰ ਤੁਹਾਡੇ ਪਿੰਡਾਂ 'ਚ ਆ ਗਏ, ਫਿਰ ਤੁਹਾਡੇ ਪਿੰਡ 'ਚ ਆ ਗਏ ਹਾਂ ਆਲੇ ਪਿੰਡ ਦੁਆਲੇ? ਜਾ ਕੇ ਐਲਾਨ ਹੋ ਗਿਆ ਜੀ ਹੂੰ ਕਿ ਅੰਮ੍ਰਿਤਸਰ ਤੇ ਗੁਰਦਾਸਪੁਰ ਪਾਕਿਸਤਾਨ 'ਚ ਅੱਛਾ, ਲੋਕਾਂ ਨੇ ਲੱਡੀਆਂ ਪਾਈਆਂ। ਤੁਹਾਡਾ ਪਿੰਡ ਵੀ ਵਿੱਚ ਹੀ ਆ ਗਿਆ ਸੀ? ਵਿੱਚੇ ਹੀ ਉੱਥੇ ਹੀ ਪਿੰਡ ਸਾਡਾ ਹੂੰ ਸਾਰੇ। ਆਖ ਲਗੇ ਠੀਕ ਆ ਜੀ। 2 ਘੰਟੇ ਪਿੱਛੋਂ ਅੰਮ੍ਰਿਤਸਰ ਤੇ ਗੁਰਦਾਸਪੁਰ ਇੰਡੀਆ 'ਚ ਇਹ ਜਿਹੜਾ ਟਵਾਣਾ ਨਾ ਸੁਰਗੋਦੇ ਵਾਲਾ ਕਿਧਰ ਖਵਾਦ ਆ ਟਵਾਣਾ ਕੀ ਨਾਂ ਹੈ? ਕਿਧਰ ਰਾਤ ਟਵਾਣਾ, ਅੱਛਾ ਇਹ ਕਾਂਗਰਸ ਦਾ ਪਿੱਠੂ ਸੀ। ਅੱਛਾ ਹਾਂ ਇਹਨਾਂ ਮੈਨੂੰ ਹੀ ਪਤਾ, ਹੂੰ ਐਡੇ ਬੱਚੇ ਵੀ ਨਹੀਂ ਨਾ ਮੈਂ। ਅੱਛਾ ਇਹ ਕਾਂਗਰਸ ਦਾ ਪਿੱਠੂ, ਇਹਨੇ ਅੰਗਰੇਜ਼ਾਂ ਨੂੰ ਰਿਸ਼ਵਤ ਦੇ ਕੇ ਤੇ 2 ਜ਼ਿਲ੍ਹੇ ਲੈ ਲਏ ਹਨ। ਅੱਛਾ ਇਹ 2 ਜ਼ਿਲ੍ਹੇ ਰਿਸ਼ਵਤ ਲੈ ਕੇ ਤੇ ਤਾਂ ਲਏ ਹਨ। ਸਹੀ। ਇਹ ਫਿਰ ਪਿੱਟਣ ਲੱਗ ਪਏ, ਖਿਜਰ ਖਵਾ ਜੀ ਮਰ ਗਈ ਮਾਂ, ਸਿਆਪਾ ਕੌਣ ਕਰੇ, ਹਾਏ ਹਾਏ ਅੱਛਾ, ਨਾਰਾ ਲਾਤਾ? ਨਾਰਾ ਲਾਤਾ। ਉਹ ਦੂਜੇ ਦਿਨ ਫਿਰ ਆਖਣ ਲੱਗੇ ਵੀ ਤੁਸੀਂ ਇਸ ਤਰ੍ਹਾਂ ਕਰੋ, ਤੁਸੀਂ ਤੁਰ ਜਾਓ ਇੱਥੋਂ। ਪਿੰਡ ਵਾਲਿਆਂ ਨੇ ਕਿਹਾ? ਪਿੰਡ ਵਾਲਿਆਂ ਨੇ ਆਖਿਆ। ਹੂੰ ਮਿਲਟਰੀ ਆਉਂਦੀ ਸੀ, ਆਂਦੀ ਕਿਸੇ ਕੋਈ ਨਹੀਂ, ਹੂੰ ਹਿੰਦੂਆਂ ਦੀ ਆਉਂਦੀ ਸੀ ਮਿਲਟਰੀ, ਗੋਰਖਿਆਂ ਦੀ। ਆਲੇ ਦੁਆਲੇ ਸਿੱਖਾਂ ਦੇ ਪਿੰਡ ਨਹੀਂ ਪਏ? ਉਹਨਾਂ ਦੀ ਹਿੰਮਤ ਨਹੀਂ ਪਈ? ਨਾ 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 ਕਿਸੇ ਤਾਕਤ ਨਹੀਂ ਪਈ। ਸਾਡੇ ਪਿੰਡ ਅਸਲਾ ਬੜਾ, ਸਾਰੇ ਫੌਜੀ ਸਨ ਅੱਛਾ ਬੇਬਾ। ਉਹਨਾਂ ਪਹਿਲੋਂ ਲਿਆ ਕੇ ਰੱਖੀਆਂ ਹੁੰਦੀਆਂ ਨੇ, ਅਗਲੇ ਘਰਾਂ ਦੇ ਵਿੱਚ ਬਥੇਰੀਆਂ ਹੁੰਦੀਆਂ ਨੇ। ਹੂੰ ਲਓ ਜੀ ਉਹ ਆਖ ਲਗੇ ਜੀ ਤੁਰੋ ਜੀ ਤੁਰੋ। ਜਿਉਂ ਤੁਰੇ ਜਿਉਂ ਤੁਰੇ ਜਿਉਂ ਤੁਰੇ, ਉੱਥੋਂ ਸਾਰਾ ਜੀ 5 ਮੀਲ ਪੈਂਦਾ ਸੀ ਕਾਹਦਾ? ਦਰਿਆ ਰਾਵੀ। ਅੱਛਾ ਭੈਣੀਆਂ ਹੂੰ ਦੌਦ ਇਹ ਪਰਲੇ ਉਹ ਪਾਕਿਸਤਾਨ 'ਚ ਨੇ। ਕਿਹੜੇ ਵੇਲੇ ਉੱਠੇ? ਸ਼ਾਮ ਨੂੰ। ਅੱਛਾ, ਸ਼ਾਮ ਨੂੰ ਉੱਠੇ? ਸ਼ਾਮ ਨੂੰ। ਸਿਰਫ ਗਲ ਦੇ ਕੱਪੜੇ, ਹੋਰ ਕੋਈ ਚੀਜ਼ ਖਿਦਾਲ ਨਹੀਂ ਸੀ, ਡੰਗਰ ਸ਼ੰਗਰ? ਕੋਈ ਚੀਜ਼ ਨਹੀਂ ਖੋਲੀ। ਹੂੰ ਜਦੋਂ ਮੈਂ ਕਦੀ ਯਾਦ ਆਉਂਦਾ ਨਾ ਰੋਣ ਆਉਂਦਾ। ਸਹੀ ਗੱਲ ਸਿਰਫ ਹੈ। ਗਲ ਦੇ ਕੱਪੜੇ, ਹੋਰ ਕੋਈ ਚੀਜ਼ ਨਹੀਂ ਬਿਲਕੁਲ। ਜਿਨ੍ਹਾਂ ਨੇ ਆਪਣੇ ਪਿੰਡੇ ਤੇ ਹਟਾਈਆਂ ਪਤਾ ਉਹਨਾਂ ਨੂੰ। ਇੱਥੇ ਆ ਗਏ, ਆ ਜੀ ਬੇੜੀਆਂ 'ਤੇ ਜਾਣਾ। ਉਦੋਂ ਬੰਦੇ ਵਿੱਚੋਂ ਦੀ ਲੰਘ ਆਏ ਸਨ। ਅੱਛਾ, ਰਾਵੀ ਪਾਣੀ ਹੈਗਾ ਸੀ? ਪਾਣੀ ਗਿੱਟੇ ਗਿੱਟੇ ਸੀ। ਹੂੰ ਬਾਰਿਸ਼ਾਂ ਬੜੀਆਂ ਪੈਂਦੀਆਂ। ਜਿਸ ਵੇਲੇ ਪਾਣੀ ਦਾ ਜ਼ੋਰ ਆਇਆ, ਫਿਰ 5 ਮੀਲਾਂ ਦੇ ਵਿੱਚ ਹੋ ਗਿਆ ਸੀ। ਅੱਛਾ, 5 ਮੀਲਾਂ ਦੇ ਵਿੱਚ ਰਾਵੀ ਜਿਹੜਾ? ਰਾਵੀ ਚੜ੍ਹ ਗਈ ਸੀ। ਤੁਸੀਂ ਹਲੇ ਉੱਧਰ ਹੀ ਸੀ? ਨਹੀਂ ਅਸੀਂ ਪਾਕਿਸਤਾਨ ਜਾ ਗਏ, ਤੁਸੀਂ ਵਿੱਚੋਂ ਲੰਘ ਆਏ ਸੀ? ਵਿੱਚੋਂ ਲੰਘ ਆਏ। ਇਹ ਪੀਰ ਸ਼ਾਹ ਦਾ ਭਰਾ ਜਿਹੜਾ ਮਹਿਤਾ ਸੀ ਨਾ, ਅੱਛਾ ਹੈ ਹੂੰ ਇਹ ਇੱਧਰ ਇਹਨੇ ਦਰਬਾਰ ਬਣਾਇਆ ਸੀ। ਹੂੰ ਪੀਰ ਸ਼ਾਹ ਅਸ਼ਨ ਸ਼ਾਹ ਦੇ ਭਰਾ ਨੇ, ਚਾਚੇ ਦੇ ਪੁੱਤਰ ਨੇ। ਅੱਛਾ ਇਹਨੇ ਫਿਰ ਡੰਗਰ ਕੋਹ ਕੇ ਨਾ ਲੂਣ ਨਾ ਮਿਰਚਾਂ ਬਾਲ ਕੇ ਦੇਈ ਜਾਣਾ ਲੋਕਾਂ ਨੂੰ। ਰਾਸ਼ਨ ਕਿੰਨਾ ਕੁ ਲਿਆਉਣ। ਹੂੰ ਲੋਕੀ ਫਿਰ ਖਿਲਰ ਗਿਆ, ਕੋਈ ਕਿਤੇ ਤੁਰ ਗਿਆ, ਕੋਈ ਕਿਤੇ ਤੁਰ ਗਿਆ। ਅਸੀਂ ਫਿਰ ਆ ਜਾਂਦੇ ਹਾਂ ਇੱਥੇ ਨਾਰੰਗ। ਅੱਛਾ ਨਾਰੰਗੋਂ ਜਨਾਬ ਵੇਖਿਆ ਦੁਕਾਨਾਂ ਵੱਜੀਆਂ, ਜੰਦਰੇ ਵੱਜੇ, ਹੂੰ ਭੰਨ ਤੋੜ ਕੇ ਤਾਂ ਕਿਤੋਂ ਕੱਪੜਾ ਲੱਭ ਗਿਆ, ਕਿਤੋਂ ਕੋਈ ਲੱਭ ਗਿਆ, ਕੋਈ ਆਟਾ ਲੱਭ ਗਿਆ, ਕੋਈ ਮਿਰਚਾਂ ਲੱਭ ਗਿਆ, ਕੋਈ ਦਾਲਾਂ ਲੱਭ ਗਈਆਂ। ਹੂੰ ਲੈ ਕੇ ਤੇ ਉੱਥੋਂ ਨਾਰੰਗੋਂ ਮੀਲ ਹਟਵੀਂ ਸੀ ਕੋਠੀ ਸਿੱਖ ਦੀ, ਅੱਛਾ ਉਹਦੇ 'ਚ ਫਿਰ ਸਾਰਾ ਮੁਲਕ। ਅੱਛਾ ਬਜ਼ੁਰਗੋ, ਜਦੋਂ ਤੁਸੀਂ ਆਉਂਦੇ ਸੀ ਰਾਹ 'ਚ, ਹਾਂ ਉਦੋਂ ਰਾਹ ਦੇ ਵਿੱਚ ਤੁਹਾਡੇ ਉੱਤੇ ਹਮਲਾ ਹੋਇਆ ਕੋਈ? ਨਾ ਕੋਈ ਕੋਈ ਮਰੇ ਬੰਦੇ ਵੇਖੇ? ਨਾ 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 ਇੱਥੇ ਨਾਰੰਗ ਆਣ ਕੇ ਕਤਲਾਮ ਹੋਈ ਹੈ, ਜਿਹੜੀ ਗੱਡੀ ਹੋਈ। ਨਾਰੰਗ ਕਿੱਥੇ ਹੋਈ ਸੀ? ਨਾਰੰਗ ਦੇ ਸਟੇਸ਼ਨ ਦੇ ਉੱਤੇ। ਉਦੋਂ ਤੁਸੀਂ ਆ ਗਏ ਸੀ ਇੱਥੇ? ਹਾਂ ਇੱਥੇ ਆ ਗਿਆ। ਆਣ ਕੇ ਫਿਰ ਇਹਨਾਂ ਲੋਕਾਂ ਨੇ ਫਿਰ ਬੰਦੇ ਮਾਰੇ ਨੇ ਸਿੱਖਾਂ ਦੇ? ਹਿੰਦੂਆਂ ਦੇ ਹਿੰਦੂ ਸਨ ਸਾਰੇ। ਅੱਛਾ, ਨਾਰੰਗ 'ਚ? ਨਾਰੰਗ ਜਾਣ ਕੇ
ਕਿਸੇ ਨੂੰ ਲੱਭ ਗਿਆ, ਕਿਸੇ ਨੂੰ ਨਾ ਲੱਭਾ, ਕਿਸੇ ਨੂੰ ਕੋਈ ਅੱਛਾ ਫਿਰ ਤੁਸੀਂ ਕੋਠੀ 'ਚ ਆ ਕੇ ਪਨਾਹ ਹਾਂ ਲਈ। ਕੋਠੇ ਜਾਣ ਕੇ ਤੇ ਫਿਰ ਰਾਤ ਰਹੇ। ਹੂੰ ਫਿਰ ਅਸੀਂ ਆ ਗਏ ਇੱਥੇ ਚੂਹੇ ਚੀਆਂ ਵਾਲੀ ਅੱਛਾ ਆ ਪਿੰਡੀ 10 ਦੇ ਲੱਗੇ ਆ, ਅੱਛਾ ਉੱਥੇ ਆ ਗਏ। ਉੱਥੋਂ ਤੁਰੇ ਫਿਰ ਤੁਰ ਗਏ ਅਸੀਂ ਸ਼ਿਹੂਪੁਰੇ। ਹੂੰ ਸ਼ਿਹੂਪੁਰੇ ਤੁਰ ਗਏ ਅਸੀਂ ਮਾਧੇ ਤੁਰ ਗਏ ਅੱਛਾ ਮਾਨ ਵਾਲੇ ਕੋਲ। ਹੂੰ ਉੱਥੇ ਫਿਰ ਰਹੇ ਕੋਈ 3 ਕੁ ਮਹੀਨੇ 4। ਅੱਛਾ ਸਾਨੂੰ ਜ਼ਮੀਨ ਜਮੂਨ ਤੇ ਜੀਆਂ ਛੇਤੀ ਮਿਲੀ। ਅੱਛਾ ਉੱਥੇ ਜਨਾਬ ਰਹੇ। ਆ ਸਾਡਾ ਮਾਸੜ ਚੁੱਪ ਕਰਕੇ ਸਾਨੂੰ ਲੈ ਆਇਆ ਇੱਥੇ ਇੱਥੇ ਜ਼ਮੀਨ ਕਿੱਲਾ ਕਿਤੇ ਵਿਗਾ ਕਿਤੇ ਕਨਾਲ ਕਿਤੇ। ਅੱਛਾ ਉੱਥੇ ਫਿਰ ਆਣ ਕੇ ਤੇ ਫਿਰ ਫਾਰਮ ਦਿੱਤਾ ਸੀ ਮੇਰੇ ਵਾਲਦ ਨੇ ਇੱਕੋ ਹੀ। ਹੂੰ ਭਰਾ ਦੇ ਨਾਂ ਦਾ ਕੋਈ ਨਾ ਦਿੱਤਾ, ਅੱਛਾ ਨਾ ਭਤਰੀਜ ਦੇ ਨਾਂ ਦਿੱਤਾ, ਹੂੰ ਨਾ ਚਾਚੇ ਦੇ ਨਾਂ ਦਿੱਤਾ। ਅੱਛਾ ਉਹ ਮਰ ਖਪ ਗਏ ਹਨ ਉੱਥੇ ਹੀ। ਅੱਛਾ ਉੱਥੇ ਹੀ ਫੌਤ ਹੋ ਗਏ ਸੀ? ਉੱਥੇ ਹੀ ਫੌਤ ਹੋ ਗਿਆ ਕੁਣਬੇ ਦਾ ਕੁਣਬਾ ਹੀ। ਨਹੀਂ ਉਹ ਕਿਵੇਂ ਫੌਤ ਹੋ ਗਏ? ਬਸ ਇੱਥੇ ਆਪਣੀ ਆਈ ਨਾਲ ਹੀ ਅੱਛਾ ਸ਼ੁਰੂ ਪਹਿਲਾਂ ਹੀ ਫੌਤ ਹੋ ਗਏ? ਪਹਿਲੋਂ ਹੀ ਫੌਤ ਹੋ ਗਏ। ਹਿੰਦੁਸਤਾਨ ਪਾਕਿਸਤਾਨ ਬਣ ਤੋਂ ਕੋਈ 7-8 ਸਾਲ ਪਹਿਲੋਂ ਹੀ ਫੌਤ ਹੋ ਗਏ ਹਨ। ਅੱਛਾ ਫਿਰ ਜਿਹੜਾ ਮੇਰਾ ਭਰਾ ਸੀ ਨਾ ਉਹ ਜਵਾਨ ਸੀ, ਅੱਛਾ ਤੇ ਉਹ ਕੋਈ 6 ਮਹੀਨੇ ਪਹਿਲੋਂ ਫੌਤ ਹੋਇਆ ਸੀ। ਉਹ ਕਿਵੇਂ ਫੌਤ ਹੋ ਗਿਆ? ਬਸ ਬਿਮਾਰੀ ਸੀ ਆਈ ਕੋਈ? ਬਿਮਾਰ ਹੋ ਗਿਆ ਸੀ, ਸਹੀ ਬਿਮਾਰ ਹੋ ਗਿਆ ਤੇ ਬਸ ਫੌਤ ਹੋ ਗਿਆ। ਤੇ ਪਿਓ ਮੇਰਾ ਸ਼ਦਾਈ ਹੋ ਗਿਆ। ਇਹਨਾਂ ਸਾਰਿਆਂ ਨੂੰ ਪਤਾ ਇਹਨਾਂ ਨੂੰ। ਇੱਥੇ ਆ ਕੇ ਸ਼ੁਦਾਈ ਹੋ ਗਿਆ? ਇੱਥੇ ਆਣ ਕੇ ਸ਼ਦਾਈ ਹੋ ਗਿਆ। ਉਹ ਕਿਉਂ? ਬਸ ਐਵੇਂ ਦਿਲ ਦੇ ਵਿੱਚ ਆਬਾਲਾ ਹੁੰਦਾ ਸੀ, ਹੂੰ ਤੁਰ ਜਾਂਦਾ ਸੀ। ਨਾ ਉਹਨੂੰ ਗੱਡੀ ਰਲ ਸਕਦੀ ਤੇ ਨਾ ਉਹਨੂੰ ਕੋਈ ਘੋੜੀ ਵਾਲਾ ਰਲ ਸਕਦਾ ਸੀ। ਤੁਰਦਾ ਹੀ? ਦੱਸ ਜਾਂਦਾ ਸੀ, ਬਸ ਸਬਕ ਪੜ੍ਹਦਾ ਸੀ, ਪੁੱਠਾ ਪੈ ਜਾਂਦਾ ਨਿਕਲ ਜਾਂਦਾ। ਕਈ ਵਾਰ ਗੁਜਰਾਂ ਜਾ ਕੇ ਲਿਆਉਣਾ, ਕਦੀ ਸ਼ਿਵ ਪਰੇ ਲਿਆਉਣਾ। ਫਿਰ ਆਖਿਆ ਵੀ ਛੱਡ ਅੱਬਾ ਦਫਾ ਕਰ ਪਰਾਂ। ਉਹ ਟੈਨਸ਼ਨ ਲੈ ਗਿਆ ਉਧਰ ਦੀ? ਟੈਨਸ਼ਨ ਲੈ ਗਿਆ ਉਧਰ ਦੀ ਵੀ ਉਹ ਮੈਨੂੰ ਕੋਈ ਨਹੀਂ ਮਿਲਿਆ। ਓਏ ਹੋਏ ਪਾਕਿਸਤਾਨ ਜਾਣ ਕੇ ਮੈਨੂੰ ਕੀ ਮਿਲਿਆ? ਓਏ ਹੋਏ ਕਈਆਂ ਲੋਕਾਂ ਦੀਆਂ ਜ਼ਮੀਨਾਂ ਨਹੀਂ ਮਿਲੀਆਂ ਉਹਨਾਂ ਨੂੰ, ਅਜੇ ਤੱਕ ਨਹੀਂ ਮਿਲਿਆ। ਰੁੱਲ ਗਏ ਉਹ ਬੰਦੇ। ਫਿਰ ਜਾ ਕੇ ਦਰਖਾਸਤ ਦਿੱਤੀ ਪਿਓ ਮੇਰੇ ਨੇ ਉੱਥੇ ਲਾਹੌਰ। ਹੂੰ ਉਹਨਾਂ ਕਿਹਾ ਬਾਬਾ ਜੀ ਇੱਥੇ ਤਾਂ ਕੋਈ ਚੀਜ਼ ਨਹੀਂ ਹੋਣੀ, ਜਿੱਥੇ ਹੈਗੀ ਲੱਭ ਲਓ। ਅੱਛਾ ਜਿਹੜੇ ਪੜ੍ਹੇ ਲੋਕ ਸਨ ਲੈ ਗਏ। ਅੱਧਾ ਜ਼ੁਲਮ ਤੇ ਆ ਹੀ ਹੈ ਕਿ ਜਿਨ੍ਹਾਂ ਨੂੰ ਵਿਚਾਰਿਆਂ ਨੂੰ ਕੁਝ ਪਿਆ ਹੀ ਨਹੀਂ, ਕੋਈ ਨਹੀਂ। ਜਿਹੜੇ ਖਾਂਦੇ ਮੇਰੀ ਪੀਂਦੇ ਗੱਲ ਆ ਸੁਣ, ਕੇ। ਅਸੀਂ ਹਕੀਕਤ ਗੱਲ ਆ ਢਿੱਡੋਂ ਰਾਜੀ ਨਹੀਂ ਕਾਹਦੇ ਚ ਰਾਜ਼ੀ ਨਹੀਂ? ਵੀ ਇਹ ਬਣਾਉਣ ਵਾਲੇ ਨੇ ਬਣਾ ਛੜਿਆ ਸੀ। ਹੂੰ ਜਿਹੜੇ ਸਾਡੇ ਗਰਦਾਰ ਸਨ ਨਾ ਉਹ ਲੈ ਕੇ ਬਹਿ ਗਏ ਨੇ। ਬਾਬਾ ਜੀ ਗਰਦਾਰੀ ਜਿਹੜੀ ਨਾ ਹਰ ਟਾਈਮ ਹਰ ਨਸਲ ਦੇ ਵਿੱਚ ਬਸ ਹਰ ਕੌਮ ਦੇ ਵਿੱਚ ਗਰਦਾਰ ਪੈਦਾ ਹੁੰਦੇ ਨੇ, ਲੇਕਿਨ ਜਿਹਨੇ ਬਣਾਇਆ ਸੀ ਉਹਨੇ ਤੇ ਭਲੇ ਵਾਸਤੇ ਬਣਾਇਆ ਭਲੇ ਸੀ। ਵਾਸਤੇ। ਮੁਸਲਮਾਨਾਂ ਵਾਸਤੇ ਹਾਂ। ਅਲੱਗ ਮੁਲਕ ਹੋਵੇ। ਹਾਂ ਬਸ ਹੁਣ ਤੁਸੀਂ ਆਪਣੇ ਮੁਲਕ ਦੇ ਹਾਲਾਤ ਵੇਖ ਲਓ, ਸਾਡੇ ਮੁਲਕ ਦੇ ਵਿੱਚ ਚਲੋ ਅਸੀਂ ਬੜਾ- ਜਿਵੇਂ ਵੀ ਆ ਬੜਾ ਕੁਝ। ਖੁਸ਼ ਆ, ਹਾਂ ਜਿਵੇਂ ਵੀ ਭਾਵੇਂ ਥੋੜੀ ਰੋਟੀ ਲੱਭਦੀ ਹੈ। ਹਾਂ ਅੱਛਾ ਜੀ ਬਜ਼ੁਰਗੋ, ਇਸ ਪਿੰਡ ਬਾਰੇ ਦੱਸੋ ਜਿੱਥੇ ਅਸੀਂ ਬੈਠੇ ਹਾਂ ਲੰਜਾਂ ਦੇ ਵਿੱਚ। ਲੰਜਾਂ ਦੇ ਇੱਥੇ ਜਦੋਂ ਤੁਸੀਂ ਆਏ ਸੀ ਹਾਂ ਉਜਾੜਿਆਂ ਤੋਂ ਬਾਅਦ, ਹਾਂ। ਇੱਥੇ ਮਕਾਨ ਕੱਚੇ ਸੀ ਕਿ ਪੱਕੇ? ਨਹੀਂ ਵਿੱਚ ਪੱਕੇ ਵੀ ਆਣ ਸਨ, ਕੱਚੇ ਤੇ ਵਿਰਲੇ ਵਿਰਲੇ ਤੇ ਆਣ। ਗੁਰਦੁਆਰਾ ਵੀ ਆਇਆ ਸੀ? ਆ ਗੁਰਦੁਆਰਾ ਵੀ ਆ ਸੀ। ਇਹ ਪਿੰਡ ਸਿੱਖਾਂ ਦਾ ਸੀ? ਆ ਸਿੱਖਾਂ ਦਾ। ਕੀ ਨਾਂ ਦੱਸਦੇ ਨੇ ਇੱਥੋਂ ਦੇ ਜਿਹੜੇ ਸੋਹਣ ਵਸਿੰਦੇ ਸਿੰਘ। ਸਨ? ਹੂੰ ਸ਼ਿੰਗਾਰਾ, ਅੱਛਾ ਪਿੱਤਾ ਹੂੰ ਹੈ, ਇਹੋ ਜਿਹੇ ਨਾਂ ਨੇ ਉਹਨਾਂ ਦੇ ਅੱਛਾ ਜਿਹੜੇ ਇੱਥੇ ਰਹਿੰਦੇ ਸੀ। ਜਿਹੜੇ ਇੱਥੇ ਰਹਿੰਦੇ ਆ। ਤੇ ਹੋਰ ਕਿਹੜੀਆਂ ਬਰਾਦਰੀਆਂ ਇੱਥੇ ਰਹਿੰਦੀਆਂ ਸੀ ਉਸ ਵੇਲੇ ਉਦੋਂ ਮੁਸਲਮਾਨਾਂ ਦੀਆਂ? ਢੁੱਡੀ ਰਹਿੰਦੇ ਹਨ, ਅੱਛਾ। ਜਾਂ ਮਾਛੀ ਸਨ, ਹੂੰ ਤੇ ਜਾਂ ਚੀਮੇ ਦਾ ਘਰ ਸੀ ਇੱਕ, ਅੱਛਾ ਉਹ ਵੀ ਸਿੱਖੋ ਮੁਸਲਮਾਨ ਹੋਏ ਤੇ ਨੇ। ਪੱਕਾ ਕਿਸੇ ਚੰਗਾ ਮਕਾਨ ਵੀ ਹੈ ਸੀ ਉਸ ਵੇਲੇ ਇੱਥੇ? ਕੋਈ ਨਹੀਂ ਪੱਕਾ। ਸਿੱਖਾਂ ਦੇ ਉਹੀ ਆ ਚਾਰੇ ਘਰ। ਕੋਈ ਦੁਬਾਰਾ ਇਸ ਪਿੰਡ ਵਿੱਚ ਮੁੜ ਕੇ ਆਇਆ? ਨਹੀਂ ਕੋਈ ਨਹੀਂ ਆਇਆ, ਕੋਈ ਨਹੀਂ ਆਇਆ? ਕੋਈ ਨਹੀਂ ਅਜੇ ਤੱਕ ਨਹੀਂ ਆਇਆ। ਕੋਈ ਮੁਲਾਕਾਤ ਹੋਈ ਤਾਂ ਕਿਸੇ ਨਾਲ? ਨਾ ਕੋਈ ਨਹੀਂ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।